ਅੱਜ ਤੋਂ ਕੁਝ ਵਰੇ ਪਹਿਲਾਂ ਤੱਕ ਸਾਡੇ ਕੋਲ ਜਿਹੜੇ ਮੋਬਾਈਲ ਫੋਨ ਹੁੰਦੇ ਸਨ ਉਹਨਾਂ ਦੀ ਮੈਮਰੀ ਬੜੀ ਘੱਟ ਹੁੰਦੀ ਸੀ ਤੇ ਜੇ ਕੋਈ ਨਵੀਂ ਸ਼ੈ ਅਸੀਂ ਸੇਵ ਕਰਨੀ ਹੁੰਦੀ ਸੀ ਤੇ ਪੁਰਾਣੀਆਂ ਕੁਝ ਚੀਜ਼ਾਂ, ਫੋਟੋਆਂ ਜਾਂ ਵੀਡੀਓਜ਼ ਜਿਹੜੀਆਂ ਨੇ ਉਹ ਡਿਲੀਟ ਕਰਨੀਆਂ ਪੈਂਦੀਆਂ ਸਨ ਤੇ ਬਾਜ਼ੇ ਵੇਲੇ ਤੇ ਨਾਲ ਉਹਦੇ ਮੈਮਰੀ ਕਾਰਡ ਵੀ ਲਾਣਾ ਪੈਂਦਾ ਸੀ। ਪਰ ਟਾਈਮ ਲੰਘਣ ਦੇ ਨਾਲ-ਨਾਲ ਟੈਕਨੋਲੋਜੀ ਆਉਣ ਦੇ ਨਾਲ-ਨਾਲ ਸਾਡੇ ਮੋਬਾਈਲ ਫੋਨਾਂ ਦੇ ਵਿੱਚ ਡਾਟਾ ਸਟੋਰ ਕਰਨ ਦੀ ਕੈਪੈਸਿਟੀ ਜਿਹੜੀ ਏ ਉਹ ਵੱਧਦੀ ਜਾ ਰਹੀ ਹੈ ਤੇ ਇਹ ਸਿਲਸਿਲਾ ਆਉਣ ਵਾਲੇ ਵਕਤਾਂ ਦੇ ਵਿੱਚ ਵੱਧਦਾ ਹੀ ਜਾ ਰਿਹਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਭਈ YouTube ਜਿਹੜਾ ਹੈ ਉਹ Facebook ਤੋਂ ਬਾਅਦ ਦੁਨੀਆ ਦਾ ਸਭ ਤੋਂ ਵੱਡਾ ਸੋਸ਼ਲ ਨੈਟਵਰਕ ਹੈ ਤੇ ਜਿੰਨੀਆਂ YouTube ਦੇ ਉੱਤੇ ਵੀਡੀਓ ਡੇਲੀ ਬੇਸਿਸ ਦੇ ਉੱਤੇ ਅਪਲੋਡ ਹੁੰਦੀਆਂ ਨੇ ਇਹ YouTube ਆਪਣਾ ਡਾਟਾ ਕਿੱਥੇ ਸੇਵ ਕਰਦਾ ਹੈ। ਅੱਜ ਅਸੀਂ ਇਹਦੇ ਬਾਰੇ ਹੀ ਗੱਲ ਕਰਨ ਜਾ ਰਹੇ ਹਾਂ। ਹੁਣ ਜਿਨ੍ਹਾਂ ਦੇ YouTube ਚੈਨਲ ਹਨ ਹਰ ਬੰਦਾ ਆਪਣੇ YouTube ਚੈਨਲ ਦੇ ਸਬਸਕ੍ਰਾਈਬਰ ਜਿਹੜੇ ਨੇ ਉਹ ਵਧਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗਿਆ ਹੁੰਦਾ ਹੈ। ਹੁਣ 2023 ਤੱਕ YouTube ਦੇ ਸਬਸਕ੍ਰਾਈਬਰ ਦੀ ਤਾਦਾਦ ਜਿਹੜੀ ਹੈ ਉਹ ਅੰਦਾਜ਼ਨ 2.6 ਬਿਲੀਅਨ ਯਾਨੀ ਤਕਰੀਬਨ ਇਹਨੂੰ ਅਸੀਂ ਕਹਿ ਸਕਦੇ ਹਾਂ ਕਿ 2.5 ਅਰਬ ਹੈ ਤੇ ਇਹਦੇ ਵਿੱਚ ਦਿਨ ਬ ਦਿਨ ਇਜ਼ਾਫਾ ਹੀ ਹੁੰਦਾ ਜਾ ਰਿਹਾ ਹੈ। ਹੁਣ ਆਨੇ ਅਸੀਂ YouTube ਆਪਣਾ ਡਾਟਾ ਕਿਸ ਤਰੀਕੇ ਦੇ ਨਾਲ ਸੇਵ ਕਰਦਾ ਹੈ। ਹੁਣ ਜੇ ਅਸੀਂ ਹਿਸਾਬ ਲਾਈਏ ਤੇ 1 ਬਿਲੀਅਨ ਘੰਟੇ ਰੋਜ਼ਾਨਾ ਵੇਖੀ ਜਾਣ ਵਾਲੇ YouTube ਦੇ ਅੰਦਰ ਤਕਰੀਬਨ 200 ਘੰਟੇ ਦੇ ਵਾਚ ਟਾਈਮ ਦੇ ਬਰਾਬਰ ਡਾਟਾ ਅਪਲੋਡ ਹੋ ਰਿਹਾ ਹੈ। ਯਾਨੀ ਇਹਨੂੰ ਜੇ ਅਸੀਂ ਇਸ ਤਰੀਕੇ ਦੇ ਨਾਲ ਵੇਖੀਏ ਕਿ 720 ਪਿਕਸਲ ਕੁਆਲਿਟੀ ਦੀਆਂ 100 ਘੰਟੇ ਦਾ ਵਾਚ ਟਾਈਮ ਜਿਹੜਾ ਹੈ ਉਹਦੀ ਵੀਡੀਓਜ਼ ਹਰ 1 ਮਿੰਟ ਦੇ ਵਿੱਚ YouTube ਦੇ ਉੱਤੇ ਅਪਲੋਡ ਹੋ ਰਹੀਆਂ ਨੇ ਤੇ ਇਸ ਹਿਸਾਬ ਦੇ ਨਾਲ YouTube ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ 10 ਤੋਂ 15 ਐਗਜ਼ਾਬਾਈਟ ਦੇ ਬਰਾਬਰ ਜਿਹੜਾ ਡਾਟਾ ਹੈ ਇਹਦੇ ਉੱਤੇ ਅਪਲੋਡ ਹੋ ਚੁੱਕਿਆ ਹੈ। ਯਾਨੀ ਇਹ ਇੱਕ 6 ਟ੍ਰਿਲੀਅਨ ਗੈਗਾਬਾਈਟਸ ਦੇ ਬਰਾਬਰ ਹੈ। ਹੁਣ ਗੱਲ ਫੇਰ ਉੱਥੇ ਹੀ ਆ ਜਾਂਦੀ ਹੈ ਕਿ YouTube ਵਾਲਿਆਂ ਦੇ ਕੋਲ ਇੰਨੀ ਮੈਮਰੀ ਕਿੱਥੋਂ ਆ ਗਈ ਕਿ ਇਹ ਸਾਰੇ ਦਾ ਸਾਰਾ ਡਾਟਾ ਸੇਵ ਕਰ ਸਕਣ। ਇੰਨੀ ਤਾਦਾਦ ਦੇ ਵਿੱਚ ਵੀਡੀਓਜ਼ ਪੂਰੀ ਦੁਨੀਆ 'ਚ ਜਿਹੜੀਆਂ ਅਪਲੋਡ ਹੁੰਦੀਆਂ ਨੇ ਉਹਨਾਂ ਨੂੰ ਰਿਸੀਵ ਕਰਨਾ, ਪ੍ਰੋਸੈਸ ਕਰਨਾ, ਉਹਨਾਂ ਨੂੰ ਸੇਵ ਕਰਨਾ ਇਹ ਕੋਈ ਸੌਖਾ ਕੰਮ ਤੇ ਹੈ ਨਹੀਂ। ਇਸ ਕਾਰਨ ਗੂਗਲ ਨੇ ਦੁਨੀਆ ਦੇ ਬਹੁਤ ਸਾਰੇ ਇਲਾਕੇ ਜਿਹੜੇ ਨੇ ਉੱਥੇ ਬਹੁਤ ਵੱਡੇ ਡਾਟਾ ਸੈਂਟਰ ਬਣਾਏ ਹੋਏ ਨੇ। ਇੱਕ ਅੰਦਾਜ਼ੇ ਮੁਤਾਬਕ ਗੂਗਲ ਨੇ ਦੁਨੀਆ ਦੇ ਵਿੱਚ ਤਕਰੀਬਨ 21 ਡਾਟਾ ਸੈਂਟਰ ਕਾਇਮ ਕੀਤੇ ਨੇ। ਹੁਣ ਪਿਛਲੇ ਸਾਲ ਤੱਕ ਗੂਗਲ ਨੇ ਸਿਰਫ ਖਾਲੀ ਡਾਟਾ ਸੈਂਟਰ ਲਈ 13 ਬਿਲੀਅਨ ਡਾਲਰ ਜਿਹੜੇ ਨੇ ਉਹ ਮਖਸੂਸ ਕੀਤੇ ਸੀ। ਯਾਨੀ ਇਹ ਇੱਕ ਮੁਲਕ ਦੇ ਸਾਲਾਨਾ ਬਜਟ ਤੋਂ ਵੀ ਬਹੁਤਾ ਹੈ। ਤੇ ਹੁਣ ਅਗਲੀ ਗੱਲ ਇਹ ਵੇ ਪਈ ਜੇ YouTube ਵਾਲਿਆਂ ਦੇ ਕੋਲ ਡਾਟਾ ਖਤਮ ਹੋ ਗਿਆ ਤੇ ਫਿਰ ਕੀ ਹੋਵੇਗਾ। ਪਰ ਤੁਹਾਨੂੰ ਇਸ ਬਾਰੇ ਫਿਕਰ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਗੂਗਲ ਦੇ ਇਹ ਜਿਹੜੇ 21 ਡਾਟਾ ਸੈਂਟਰ ਨੇ ਜਿਨ੍ਹਾਂ ਦੇ ਵਿੱਚ ਅਗਲੇ ਸਾਲਾਂ ਦੇ ਵਿੱਚ ਵਾਧਾ ਵੀ ਹੋ ਸਕਦਾ ਹੈ ਇਹ ਏਡੇ ਵੱਡੇ ਨੇ ਕਿ ਅਗਲੇ ਕਈ ਵਰਿਆਂ ਤੱਕ YouTube ਤੇ Google ਤੇ ਇਹਦੇ ਨਾਲ ਹੋਰ ਜਿਹੜੀਆਂ ਸਾਈਟਾਂ ਨੇ ਬੜੀ ਆਸਾਨੀ ਦੇ ਨਾਲ ਪੂਰੀ ਦੁਨੀਆ ਦਾ ਡਾਟਾ ਜਿਹੜਾ ਹੈ ਇਹਦੇ ਵਿੱਚ ਸਟੋਰ ਕਰ ਸਕਦੇ ਨੇ। ਤੇ ਨਾਲੇ ਜਿਵੇਂ ਟੈਕਨੋਲੋਜੀ ਦੇ ਵਿੱਚ ਤਰੱਕੀ ਹੋ ਰਹੀ ਹੈ ਯਾਨੀ ਨਿੱਕੀ ਜਿਹੀ ਜਗ੍ਹਾ ਦੇ ਵਿੱਚ ਬਹੁਤਾ ਡਾਟਾ ਸਟੋਰ ਕਰਨ ਦੀ ਕੈਪੈਸਿਟੀ ਜਿਹੜੀ ਏ ਉਹ ਵੱਧਦੀ ਜਾ ਰਹੀ ਏ ਤੇ ਹੋ ਸਕਦਾ ਹੈ ਭਈ ਨਵੇਂ ਡਾਟਾ ਸੈਂਟਰ ਬਣਾਉਣ ਦੀ ਲੋੜ ਹੀ ਨਾ ਪਵੇ, ਇਹ 21 ਡਾਟਾ ਸੈਂਟਰ ਹੀ ਕਾਫੀ ਹੋਣ। ਤੇ ਜੇ ਇਹ ਭਰ ਵੀ ਗਏ ਤੇ Google ਵਾਸਤੇ ਤੇ YouTube ਵਾਲਿਆਂ ਵਾਸਤੇ ਦੁਨੀਆ ਦੇ ਵਿੱਚ ਹੋਰ ਡਾਟਾ ਸੈਂਟਰ ਕਾਇਮ ਕਰਨਾ ਕੋਈ ਏਡੀ ਵੱਡੀ ਗੱਲ ਨਹੀਂ ਹੈ ਕਿਉਂਕਿ ਇਹੋ ਹੀ ਵਜ੍ਹਾ ਹੈ ਜਿਹਦੀ ਵਜ੍ਹਾ ਦੇ ਉੱਤੋਂ Google ਤੇ YouTube ਦਾ ਵਜੂਦ ਜਿਹੜਾ ਹੈ ਇਹ ਕਾਇਮ ਹੈ। ਤੇ ਇਸ ਕਰਕੇ ਬੇਫਿਕਰ ਰਹੋ, YouTube ਤੇ Google ਦਾ ਡਾਟਾ ਜਿਹੜਾ ਹੈ ਇਹ ਕਦੀ ਵੀ ਫਿਲ ਹੋਣ ਵਾਲਾ ਨਹੀਂ। ਇਹ ਸਾਡੇ ਮੋਬਾਈਲ ਫੋਨਾਂ ਤਰ੍ਹਾਂ ਨਹੀਂ ਕਿ ਇਹਦੀ ਮੈਮਰੀ ਫੁੱਲ ਹੋ ਜਾਵੇਗੀ ਤੇ ਮਜ਼ੀਦ ਡਾਟਾ ਜਿਹੜਾ ਹੈ ਸਟੋਰ ਨਹੀਂ ਹੋ ਸਕੇਗਾ। ਵੀਡੀਓ ਬਣਾਉਂਦੇ ਜਾਓ ਤੇ ਅਪਲੋਡ ਕਰਦੇ ਜਾਓ ਤੇ Google ਤੇ YouTube ਤੁਹਾਡੀ ਵੀਡੀਓਜ਼ ਨੂੰ ਤੇ ਤੁਹਾਡੇ ਡਾਟੇ ਨੂੰ ਸਟੋਰ ਕਰਦਾ ਜਾਵੇਗਾ। ਐਸੀ ਇੱਕ ਨਿੱਕੀ ਜਿਹੀ ਇਨਫੋਰਮੇਟਿਵ ਵੀਡੀਓ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ।